ਹੁਣ ਜਿਵੇਂ ਨੀਤੀਸ਼ ਕੁਮਾਰ ਬਾਹਰ ਨਿਕਲਿਆ, ਜਿਹੜੀ ਵੱਡੀ ਡਿਬੇਟ ਹੈ ਜੀ ਕਿ ਕੀ ਬੀਜੇਪੀ ਦਾ ਐਪਲ ਕਾਰਡ ਜਾਂ ਦਿੱਲੀ ਦੇ ਵਿੱਚ ਜਿਹੜੀ ਸੱਤਾ ਹੈ ਉਹ ਉਸ ਨੂੰ ਚੈਲੰਜ ਹੋਏਗਾ। ਜਿਹੜੀ ਖੇਡ ਬੀਜੇਪੀ ਨੇ ਮਹਾਰਾਸ਼ਟਰ 'ਚ ਖੇਡੀ, ਜਿਵੇਂ ਉਹਨਾਂ ਨੇ ਸ਼ਿਵ ਸੈਨਾ ਹੀ ਸਾਫ਼ ਕਰ ਦਿੱਤੀ, ਉਹਨਾਂ 'ਚੋਂ ਅੱਧਿਓਂ ਜ਼ਿਆਦਾ ਉਹਨਾਂ ਦੇ ਬੰਦੇ ਖਰੀਦ ਕੇ ਸ਼ਿੰਦੇ ਆਪਣਾ ਬਣਾ ਲਿਆ। ਜੀ ਪੰਜਾਬ 'ਚ ਉਹਨਾਂ ਨੇ ਜਿਵੇਂ ਬਾਦਲ ਅਕਾਲੀ ਦਲ ਨੂੰ ਮਾਈਨਸ ਕੀਤਾ, ਬਿਲਕੁਲ ਯਾਨੀ ਸਿੱਖਾਂ ਨੂੰ ਵੀ ਮਾਈਨਸ ਕੀਤਾ, ਅਕਾਲੀ ਦਲ ਨੂੰ RSS ਦੀ B ਟੀਮ ਆਮ ਆਦਮੀ ਪਾਰਟੀ ਦੇ ਰੂਪ 'ਚ ਲਿਆਂਦੀ। ਇਹੀ ਖੇਡ ਇਹ ਬਿਹਾਰ 'ਚ ਖੇਡਣ ਜਾ ਰਹੇ ਸੀ। JP ਨੱਡਾ BJP ਪ੍ਰੈਜ਼ੀਡੈਂਟ ਨੇ ਪਟਨਾ ਸਾਹਿਬ 'ਚ ਖਲੋ ਕੇ ਦੋ ਹਫ਼ਤੇ ਪਹਿਲਾਂ ਹੀ ਕਿਹਾ ਸੀ ਕਿ ਅਲਟੀਮੇਟਲੀ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦਾ ਕੋਈ ਫਿਊਚਰ ਨਹੀਂ ਹੈ, ਇੱਕੋ ਹੀ ਧਿਰ ਭਾਰਤ ਦੇ ਵਿੱਚ ਸਰਵਾਈਵ ਕਰੇਗੀ, ਰਹੇਗੀ, ਰਾਜ ਕਰੇਗੀ, ਉਹ BJP ਹੈ। ਨੀਤੀਸ਼ ਕੁਮਾਰ ਨੇ ਜੋ ਕੁਝ BJP ਨੇ 2 ਦਿਨ ਬਾਅਦ ਕਰਨਾ ਸੀ, ਇਸ ਤੋਂ ਪਹਿਲਾਂ ਕਿ ਉਹਦੀ ਪਾਰਟੀ 'ਚ ਬਗਾਵਤ ਕਰਾ ਕੇ ਮਹਾਰਾਸ਼ਟਰ ਮਾਡਲ ਬਿਹਾਰ 'ਚ ਵੀ ਲਿਆਂਦੇ, ਉਹ ਤਾਂ ਉਹਨੇ ਕਰ ਦਿੱਤਾ। ਫਿਰ BJP ਆਪਣੀ ਡੀਸਟੈਬਲਾਈਜ਼ ਕਰਨ ਦੀ ਖੇਡ ਕਾਮਯਾਬੀ ਨਾਲ ਖੇਡ ਰਹੀ ਸੀ। ਗੋਆ 'ਚ ਉਹਨਾਂ ਨੇ ਖੇਡੀ, ਅਰੁਣਾਚਲ 'ਚ ਖੇਡੀ, ਹੁਣ ਈਵਨ ਉਹ ਜਿਹੜੇ ਨੇ ਝਾਰਖੰਡ 'ਚ ਖੇਡ ਰਹੇ ਸੀ, ਔਰ ਮਹਾਰਾਸ਼ਟਰ ਤੋਂ ਬਾਅਦ ਇਹ ਬਿਹਾਰ 'ਚ ਖੇਡਣ ਜਾ ਰਹੇ ਸੀ। ਉਹਨੂੰ ਘੱਟੋ ਘੱਟ ਵਕਤੀ ਤੌਰ ਦੇ ਉੱਤੇ ਜਿਹੜਾ ਨੀਤੀਸ਼ ਕੁਮਾਰ ਨੇ ਥੋੜ੍ਹਾ ਜਿਹਾ ਪੁੱਠਾ ਗੇੜ ਦਿੱਤਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਬਿਹਾਰ ਵਿੱਚ ਮੰਤਰੀ ਨੀਤੀਸ਼ ਕੁਮਾਰ ਵੱਲੋਂ BJP ਵੱਲੋਂ ਨਾਤਾ ਤੋੜ ਕੇ ਲਾਲੂ ਯਾਦਵ ਦੀ ਪਾਰਟੀ ਨਾਲ ਸਾਂਝ ਪਾ ਲਈ ਗਈ ਹੈ ਔਰ 8ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਦਿਆਂ ਨੀਤੀਸ਼ ਕੁਮਾਰ ਨੇ ਕਿਹਾ ਹੈ ਕਿ ਜਿਹੜੀ BJP 2014 ਵਿੱਚ ਸੱਤਾ ਵਿੱਚ ਆਈ ਸੀ, ਜ਼ਰੂਰੀ ਨਹੀਂ ਕਿ 2024 ਵਿੱਚ ਵੀ ਉਹ ਸੱਤਾ ਵਿੱਚ ਹੋਵੇ। ਸੋ ਵੇਖਣਾ ਇਹ ਹੈ ਕਿ ਨੀਤੀਸ਼ ਕੁਮਾਰ ਸਮੇਤ ਆਪੋਜੀਸ਼ਨ ਧਿਰਾਂ ਵੱਲੋਂ BJP ਨੂੰ ਕੋਈ ਸੀਰੀਅਸ ਚੈਲੰਜ ਹੋਵੇਗਾ। ਇਸ ਬਾਰੇ ਗੱਲਬਾਤ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਿਆਸਤ ਆਪਣੇ ਆਪ ਦੇ ਵਿੱਚ ਦਿਲਚਸਪ ਖੇਡ ਵੀ ਹੁੰਦੀ ਹੈ ਜੀ, ਤੇ ਕਈ ਵਾਰ ਬਾਰ-ਬਾਰ ਸਿਆਸਤ ਦੀ ਗੱਲ ਕਰਦੇ ਆ, ਇੱਕ ਬੋਰਡਮ, ਇੱਕ ਮੋਨੋਟਨੀ, ਇੱਕ ਫਿੱਕਾਪਨ ਵੀ ਆਉਂਦਾ ਹੈ। ਤੇ ਇਸ ਇਸ਼ੂ ਨੂੰ ਕਿ ਨੀਤੀਸ਼ ਕੁਮਾਰ ਨੇ 8ਵੀਂ ਵਾਰ ਮੁੱਖ ਮੰਤਰੀ ਬਣੇ ਔਰ ਹੁਣ ਤੋਂ 48 ਘੰਟੇ ਪਹਿਲਾਂ ਤੱਕ BJP ਦੇ ਨਾਲ ਸਰਕਾਰ ਬਣਾ ਕੇ ਉਹ ਮੁੱਖ ਮੰਤਰੀ ਸੀ, ਤੇ ਹੁਣ ਤੇਜਸਵੀ ਯਾਦਵ RJD ਰਾਸ਼ਟਰੀ ਜਨਤਾ ਦਾ ਲਾਲੂ ਯਾਦਵ ਦਾ ਇਧਰੋਂ ਅਸਤੀਫਾ ਦਿੱਤਾ, ਉਧਰ ਚਲਾ ਗਿਆ ਔਰ ਉਧਰ ਬਣ ਗਿਆ ਔਰ ਵੰਗਾਰਿਆ ਉਹਨੇ ਮੋਦੀ ਨੂੰ ਕਿ ਭਾਈ ਇਹ 2014 'ਚ ਤੁਸੀਂ ਜਿੱਤੇ ਸੀ, ਹੁਣ 2024 'ਚ ਕੀ ਹੋਣਾ, ਇਹਦਾ ਕੀ ਫੈਸਲਾ। ਇੱਕਦਮ ਡਿਬੇਟ ਸ਼ੁਰੂ ਹੋ ਗਈ ਕਿ ਜੀ ਕੀ ਨੀਤੀਸ਼ ਕੁਮਾਰ ਇੱਕ ਯੂਨੀਫਾਈਂਗ ਫੈਕਟਰ ਬਣੇਗਾ, ਆਪੋਜੀਸ਼ਨ ਧਿਰਾਂ ਸਾਰੀਆਂ ਇਕੱਠੀਆਂ ਹੋਣਗੀਆਂ, ਕੀ BJP ਨੂੰ ਸੀਰੀਅਸ ਚੈਲੰਜ ਹੈ। ਪਰ ਇਹ ਗੱਲ ਕਰਨ ਤੋਂ ਪਹਿਲਾਂ ਮੋਨੋਟਨੀ ਔਰ ਇਸ ਦੀ ਮੇਰੇ ਸਾਹਮਣੇ 2 ਸ਼ੇਅਰ ਜਿਹੜੇ ਇੱਕੋ ਹੀ ਹਾਲਾਤ ਨੂੰ ਬਿਆਨਦੇ ਨੇ, ਪਰ ਨਜ਼ਰੀਆ ਕਿਵੇਂ ਹੁੰਦਾ ਹੈ, ਇਹੀ ਹਾਲ ਸਿਆਸਤ ਦਾ ਹੁੰਦਾ ਹੈ। ਮਿਰਜ਼ਾ ਗਾਲਿਬ ਦਾ ਸ਼ੇਅਰ ਹੈ, ਉੜਨੇ ਦੇ इन परिंदों को आज़ाद फ़िज़ा में गालिब, जो तेरे अपने होंगे वो लौट आएंगे। उड़ने दे इन परिंदों को आज़ाद फ़िज़ा में गालिब, जो तेरे अपने होंगे वो लौट आएंगे। बिल्कुल। ਹੁਣ ਇੱਕ ਤਾਂ ਇਹ ਨਜ਼ਰੀਆ ਹੈ। ਹੁਣ ਅਲਾਮਾ ਇਕਬਾਲ, ना रख उम्मीदे वफा किसी परिंदे से, ना रख उम्मीदे वफा किसी परिंदे से, जब पर निकल आते हैं तो अपने भी आशियाना भूल जाते हैं। आशियाना ਘੌਂਸਲੇ ਨੂੰ ਕਹਿੰਦੇ ਨੇ, ਜਿਸ ਨੂੰ ਆਲਣਾ ਅਸੀਂ ਕਹਿੰਦੇ ਨੈਸਟ। ना रख उम्मीदे वफा किसी परिंदे से, जब पर निकल आते हैं तो अपने भी आशियाना भूल जाते हैं। ਵੱਡੇ ਸ਼ਾਇਰ ਜਿਹੜੇ ਨੇ, ਇੱਕ ਜਿਹੜਾ 19ਵੀਂ ਸਦੀ ਦਾ ਮਿਰਜ਼ਾ ਗਾਲਿਬ ਔਰ ਇੱਕ 20ਵੀਂ ਸਦੀ ਦੇ ਅਲਾਮਾ ਇਕਬਾਲ, ਉਹਨਾਂ ਦਾ ਇੱਕੋ ਹੀ ਹੈ। ਹੁਣ ਪੰਛੀ ਉੱਡ ਰਹੇ ਨੇ, ਦੋਨਾਂ ਦੇ ਦਿਮਾਗ 'ਚ ਕੀ ਚੱਲ ਰਿਹਾ? ਇੱਕ ਇਹ ਹੈ ਕਿ ਵੀ ਠੀਕ ਹੈ ਜਿਹੜੇ ਆਪਣੇ ਹੋਣਗੇ ਆ ਜਾਣਗੇ, ਇੱਕ ਇਹ ਹੈ ਵੀ ਨਹੀਂ ਇਹਨਾਂ ਦੇ ਹੁਣ ਖੰਭ ਨਿਕਲ ਆਏ ਨੇ,
ਇਹ ਹੁਣ ਜਿਸ ਆਲਣੇ ਨੇ ਇਹਨਾਂ ਦੀ ਪ੍ਰਤੀਪਾਲਨਾ ਕੀਤੀ ਹੈ, ਇਹਨਾਂ ਨੇ ਵਾਪਸ ਉੱਥੇ ਵੀ ਨਹੀਂ ਮੁੜਨਾ, ਕਿਉਂਕਿ ਇਹ ਭੁੱਲ ਜਾਂਦੇ ਨੇ। ਬਿਲਕੁਲ। ਹੁਣ ਇਹ ਸ਼ੇਅਰ ਕਿਉਂ ਮੈਨੂੰ ਰੈਲੇਵੈਂਟ ਵੀ ਲੱਗੇ ਔਰ ਇਹਨਾਂ ਵੱਲ ਮੇਰਾ ਧਿਆਨ ਵੀ ਗਿਆ, ਮੈਂ ਕਿਹਾ ਵੀ ਸਿਆਸਤ ਕਿੰਨੀ ਘਟੀਆ ਖੇਡ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਜਿਸ ਪੌੜੀ ਦੇ ਡੰਡੇ ਤੇ ਚੜ੍ਹਦੇ ਹੋ, ਜਿਹਨੇ ਤੁਹਾਨੂੰ ਚੜਾਇਆ ਹੁੰਦਾ ਹੈ, ਸਭ ਤੋਂ ਪਹਿਲਾਂ ਤਾਂ ਤੁਸੀਂ ਉਹਦਾ ਸਿਰ ਕੁਚਲਦੇ ਹੋ। ਜਿਵੇਂ ਮੋਦੀ ਦਾ ਗੁਰੂ ਅਡਵਾਨੀ, ਤੇ ਅਡਵਾਨੀ ਨੂੰ ਉਹਨੇ ਐਨ ਸਿਰ ਕੁਚਲ ਕੇ ਪਾਸੇ ਰੱਖ ਕੇ ਉਹਨੂੰ ਕਿਹਾ ਜੀ ਤੁਸੀਂ ਸਾਡੇ ਮਾਰਗਦਰਸ਼ਕ ਹੋ, ਬਸ ਤੁਸੀਂ ਸਾਨੂੰ ਰਾਹ ਦੱਸੋ ਸਾਡਾ ਨਹੀਂ। ਔਰ ਇਹ ਸਿਆਸਤ ਦੇ ਵਿੱਚ ਇੱਕ ਤੋਂ ਲੈ ਕੇ ਤੁਸੀਂ ਕਿੰਨਿਆਂ ਦੀ ਕਹਾਣੀ ਬਿਆਨ ਕਰ ਸਕਦੇ ਹੋ ਕਿ ਸਭ ਤੋਂ ਪਹਿਲਾਂ ਜਿਹੜਾ ਜਿਹਨੂੰ ਚੁੱਕ ਕੇ ਲਿਆਂਦਾ ਅੱਗੇ, ਉਹ ਪਹਿਲਾਂ ਉਹਦੇ ਦੁਆਲੇ ਹੁੰਦਾ, ਜਿਸ ਨੂੰ ਅਮਰੀਕਨ ਕਹਿੰਦੇ ਨੇ ਕਿ ਬੈਨੀਫੀਸ਼ੀਐਂਟ ਇਜ਼ ਦਾ ਮੋਸਟ ਹੇਟਡ ਪਰਸਨ। ਹੁਣ ਨਿਤੀਸ਼ ਕੁਮਾਰ, ਜੇ ਤੁਸੀਂ ਉਹ ਸਾਰੇ ਖਿੱਤੇ ਦੀ 60ਵਿਆਂ ਤੋਂ ਪਹਿਲਾਂ ਹੀ 50ਵਿਆਂ ਦੀ ਸਿਆਸਤ ਦੂਜੇ ਤੀਜੇ ਦੇਖੋ, ਇੱਕ ਵੱਡਾ ਕਦਾਵਰ ਬੰਦਾ ਰਾਮ ਮਨੋਹਰ ਲੋਹੀਆ, ਜਿਹੜਾ ਪਾਰਲੀਮੈਂਟ ਦੇ ਵਿੱਚ ਵੀ ਨਹਿਰੂ ਨੂੰ ਵੰਗਾਰਦਾ ਸੀ, ਸੋਸ਼ਲਿਸਟ ਸੀ, ਹਾਲਾਂ ਪੱਕੇ ਹਿੰਦੂਤਵਾ ਦੀਆਂ ਰੂਟਸ ਉਹਦੇ 'ਚ ਵੀ ਸੀਗੀਆਂ। ਔਰ ਉਸ ਜ਼ਮਾਨੇ 'ਚ ਰਾਮ ਮਨੋਹਰ ਲੋਹੀਆ ਵੀ ਆਰਟੀਕਲ 370 ਦਾ ਵਿਰੋਧ ਕਰਦਾ ਸੀ, ਲੇਕਿਨ ਇੱਕ ਇਮਾਨਦਾਰੀ ਨਾਲ ਥੋੜ੍ਹਾ ਬਹੁਤ ਸੋਸ਼ਲਿਜ਼ਮ ਦਾ ਪੁੱਟ, ਥੋੜ੍ਹਾ ਬਹੁਤ ਹਿੰਦੂਤਵਾ ਦਾ ਪੁੱਟ, ਥੋੜ੍ਹਾ ਬਹੁਤ ਕਾਮਨ ਮੈਨ ਦਾ ਜਿਹੜਾ ਹੈ। ਔਰ ਉਸ ਅੱਜ ਵੀ ਦਿੱਲੀ ਦੇ ਵਿੱਚ ਜਿਹੜਾ ਇੱਕ ਮਸ਼ਹੂਰ ਹਸਪਤਾਲ ਜਿੱਥੇ ਉਹਦਾ ਐਂਡ ਹੋਇਆ, ਉਹਦਾ ਨਾਂ ਡਾਕਟਰ ਰਾਮ ਮਨੋਹਰ ਲੋਹੀਆ ਹਸਪੀਟਲ ਦੇ ਨਾਂ ਥੱਲੇ। ਬੜਾ ਲਰਨਡ ਬੰਦਾ, ਵੈਸਟਰਨ ਐਜੂਕੇਸ਼ਨ ਨੂੰ ਵੀ ਸਮਝਣ ਵਾਲਾ, ਈਸਟ ਨੂੰ ਵੀ, ਔਰ ਬੜਾ ਜ਼ਬਰਦਸਤ ਸਪੀਕਰ। ਸੋ ਇਹ ਜਿਹੜੀ ਸਾਰੀ ਕਰਾਊਡ ਬਿਹਾਰ ਔਰ ਯੂਪੀ ਦੇ ਵਿੱਚ ਜਿਹੜੀ ਦਲਿਤ ਵਰਗ 'ਚੋਂ ਆਈ, ਬੈਕਵਰਡ ਕਲਾਸਿਸ 'ਚੋਂ ਆਈ, ਕਿਉਂਕਿ ਲੋਹੀਆ ਦਾ ਖੁਦ ਸੰਬੰਧ ਬੈਕਵਰਡ ਕਲਾਸਿਸ 'ਚ ਸੀ, ਉਹ ਤੁਸੀਂ ਜਿੰਨਿਆਂ ਦੇ ਵੀ ਨਾਂ ਲਓਗੇ, ਰਾਜ ਨਾਰਾਇਣ ਜਿਹਨੇ ਇੰਦਰਾ ਗਾਂਧੀ ਨੂੰ ਡਿਫੀਟ ਕੀਤਾ ਸੀ ਇਲਾਹਾਬਾਦ ਹਲਕੇ 'ਚੋਂ, ਔਰ ਬਾਅਦ ਦੇ ਵਿੱਚ ਹੈਲਥ ਮਿਨਿਸਟਰ ਰਿਹਾ ਡਿਸਾਈ ਦੀ ਕੈਬਨਿਟ 'ਚ, ਉਹਨਾਂ ਦੇ ਵਿੱਚ ਇਹ ਸਾਰੀ ਕਲਾਸ, ਮੁਲਾਇਮ ਸਿੰਘ ਯਾਦਵ, ਲਾਲੂ ਯਾਦਵ, ਨਿਤੀਸ਼ ਕੁਮਾਰ, ਇਹ ਸਾਰੇ ਹੀ ਜਿਹੜੇ ਨੇ ਇਹ ਲੋਹੀਆ ਬ੍ਰਾਂਡ ਜਿਹੜੇ ਨੇ ਇਹ ਐਕਟਿਵਿਸਟ ਸੀ। ਉਦੋਂ ਕੋਈ ਵਕੀਲ ਸੀ, ਕੋਈ ਪੜ੍ਹ ਰਿਹਾ ਸੀ, ਕੋਈ ਸਟੂਡੈਂਟ ਲਹਿਰ ਬਿਹਾਰ 'ਚੋਂ ਖੜੀ ਹੋਈ, ਔਰ ਬਾਅਦ ਦੇ ਵਿੱਚ ਈਵਨ ਜੈ ਪ੍ਰਕਾਸ਼ ਨਾਰਾਇਣ ਦੀ ਟੋਟਲ ਰੈਵੋਲੂਸ਼ਨ, ਪੂਰਨ ਕ੍ਰਾਂਤੀ ਲਹਿਰ ਨੂੰ ਵੀ ਜਿਹੜੇ ਬਹੁਤ ਸਾਰੇ ਸਪੋਰਟ ਕਰਨ ਵਾਲੇ ਸੀ, ਇਸ ਕਲਾਸ ਦੇ ਸੀ। ਔਰ ਇਹ ਜਿਹੜਾ, ਕਿਉਂਕਿ ਯੂਪੀ ਬਿਹਾਰ ਦੀ ਸਿਆਸਤ ਬੜੀ ਇੰਪੋਰਟੈਂਟ ਹੈ, ਕਿਉਂਕਿ ਇਹ ਕਾਊ ਬੈਲਟ ਹੈ। ਜੇ ਅਸਲੀ ਹਿੰਦੁਸਤਾਨ ਕਹਿਣਾ ਹੋਏ ਤੇ ਗੰਗਾ ਜਮਨਾ ਦੇ ਵਿੱਚ ਆ, ਇਹੀ ਹਿੰਦੂਤਵਾ ਦੀ ਹੋਮਲੈਂਡ ਹੈ। ਔਰ ਇਹਦੇ 'ਚ ਕੀ ਤਬਦੀਲੀ ਹੁੰਦੀ ਹੈ, ਇਹ ਬੜੀ ਅਹਿਮੀਅਤ ਰੱਖਦੀ ਹੈ। ਔਰ ਜਦੋਂ ਇਹ ਰੈਵੋਲੂਸ਼ਨ, ਬੇਸ਼ੱਕ ਲੋਹੀਆ ਔਰ ਉਹ ਸਾਰੇ ਦੇ ਨਾਲ ਕਲਾਸ ਕੌਨਸ਼ੀਅਸਨੈਸ ਵੀ ਉਹਨਾਂ ਨੇ ਪੈਦਾ ਕੀਤੀ, ਪਰ ਇਹਨਾਂ ਨੂੰ ਹੋਰ ਵੀ ਜਿਹੜੀਆਂ ਨੇ ਤਾਕਤਵਰ ਜੜ੍ਹਾਂ ਮਿਲੀਆਂ ਜਦੋਂ ਵੀਪੀ ਸਿੰਘ ਨੇ ਪ੍ਰਾਈਮ ਮਿਨਿਸਟਰ ਬਣਦਿਆਂ 1999 ਦੇ ਵਿੱਚ ਮੰਡਲ ਕਮਿਸ਼ਨ ਰਿਪੋਰਟ ਜਿਹੜੀ ਆ ਲਾਗੂ ਕੀਤੀ। ਹੁਣ ਮੰਡਲ ਕਮਿਸ਼ਨ ਰਿਪੋਰਟ ਬ੍ਰਾਹਮਣਵਾਦ ਦੀ ਧੁੰਨੀ 'ਚ ਤੀਰ ਵੀ ਮਾਰਦੀ ਸੀ, ਕਿਉਂਕਿ ਸੰਵਿਧਾਨ ਦੇ ਵਿੱਚ ਜਿਨ੍ਹਾਂ ਨੂੰ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਜਾਂ ਬੈਕਵਰਡ ਕਲਾਸਿਸ ਜਿਹੜਾ ਹੈ ਉਹ ਮੰਨਿਆ ਹੋਇਆ ਸੀ, ਮੰਡਲ ਕਮਿਸ਼ਨ ਨੇ OBC ਅਦਰ ਬੈਕਵਰਡ ਕਲਾਸਿਸ। ਸੋ ਉਹਦਾ ਨਤੀਜਾ ਇਹ ਹੋਇਆ ਕਿ ਗੱਲ ਇਹ ਸਿੱਧੀ ਸਾਹਮਣੇ ਆਈ ਕਿ ਭਾਰਤ ਦੇ ਉੱਤੇ ਇਹ 12-13% ਤੋਂ ਵੀ ਘੱਟ ਉੱਚੀਆਂ ਜਾਤੀਆਂ ਵਾਲੇ, ਜਿਨ੍ਹਾਂ 'ਚ ਬ੍ਰਾਹਮਣ ਅੱਗੋਂ 4.5-5% ਨੇ, ਇਹ ਰਾਜ ਕਰਦੇ ਨੇ, ਔਰ ਅਸੀਂ ਕਿਉਂ ਨਹੀਂ ਕਰ ਸਕਦੇ। ਔਰ ਉਹਦਾ ਹੀ ਨਤੀਜਾ ਸੀ ਕਿ ਯੂਪੀ ਬਿਹਾਰ 'ਚੋਂ ਜਿਹੜੀਆਂ ਨੈਸ਼ਨਲ ਪਾਰਟੀਆਂ ਸੀ, ਕਾਂਗਰਸ ਔਰ ਬਾਅਦ ਦੇ ਵਿੱਚ BJP ਔਰ ਦੂਜੀਆਂ, ਇਹਨਾਂ ਦੀ ਸਫ ਵਲੇਟੀ ਗਈ। ਔਰ ਯੂਪੀ ਦੇ ਵਿੱਚ ਮੁਲਾਇਮ ਸਿੰਘ ਯਾਦਵ ਸਮਾਜਵਾਦੀ ਪਾਰਟੀ ਦੇ ਥੱਲੇ ਚੀਫ ਮਿਨਿਸਟਰ ਬਣਿਆ, ਬਿਹਾਰ ਦੇ ਵਿੱਚ ਰਾਸ਼ਟਰੀ ਜਨਤਾ ਦਲ ਬਣਾ ਕੇ ਲਾਲੂ ਯਾਦਵ ਬਣਿਆ, ਨਿਤੀਸ਼ ਕੁਮਾਰ ਜਿਹਦਾ ਸੰਬੰਧ ਕੁਰਮੀ ਕਲਾਸ ਨਾਲ ਹੈ, ਬੈਕਵਰਡ ਕਲਾਸ, ਇਹ ਪਹਿਲਾਂ ਲਾਲੂ ਯਾਦਵ ਤੇ ਇਕੱਠੇ ਸੀ। ਔਰ ਜਦੋਂ ਹੁਣ ਅਸੀਂ ਇਹ ਹਿੰਦੂਤਵਾ ਦਾ ਗਲਬਾ ਦੇਖਦੇ ਹਾਂ ਦਿੱਲੀ 'ਚ, ਹਿੰਦੂਤਵਾ ਦਾ ਸੌਦਾ ਇਹਨਾਂ ਨੇ ਇਸ ਤੇਜ਼ੀ ਨਾਲ ਵੇਚਿਆ। ਔਰ ਇਹ ਜਿਹੜੇ ਯੂਪੀ ਬਿਹਾਰ ਦੀ ਲੀਡਰਸ਼ਿਪ ਜਿਹੜੀ ਰਾਮ ਮਨੋਹਰ ਲੋਹੀਆ ਕਲੈਨ ਸੀ, ਇਹ ਵੀ ਫਸ ਗਏ, ਸੱਤਾ ਦੀ ਭੁੱਖ 'ਚ ਕਰਪਟ ਵੀ ਹੋ ਗਏ। ਔਰ ਹੌਲੀ ਹਿੰਦੂ ਤਵੀਆਂ ਨੇ ਫਿਰ ਇਹਨਾਂ ਦੀ ਸਫ ਵਲੇਟੀ। ਅਸੀਂ ਦੇਖਦੇ ਹਾਂ ਆਦਿੱਤਿਆਨਾਥ ਯੋਗੀ ਕਿਵੇਂ ਜਿਹੜਾ ਯੂਪੀ ਦੇ ਵਿੱਚ ਦੂਸਰੀ ਵਾਰ ਪਾਵਰ 'ਚ ਆਇਆ, 2014 'ਚ ਮੋਦੀ ਨੇ ਸਵੀਪ ਕੀਤਾ ਯੂਪੀ ਨੂੰ।
ਔਰ ਬਿਹਾਰ ਦੇ ਵਿੱਚ ਅਜੇ ਸਿੱਧੇ ਤੌਰ ਤੇ ਬੀਜੇਪੀ ਦੀਆਂ ਜੜ੍ਹਾਂ ਨਹੀਂ ਲੱਗੀਆਂ ਔਰ ਇਹ ਜਨਤਾ ਪਾਰਟੀ ਦੇ ਨਾਂ ਥੱਲੇ ਨਤੀਸ਼ ਕੁਮਾਰ ਦੇ ਨਾਲ ਇਹਨਾਂ ਨੇ ਸਮਝੌਤਾ। ਹਾਲਾਂਕਿ ਨਤੀਸ਼ ਕੁਮਾਰ ਉਹ ਬੰਦਾ ਹੈ ਕਿ 2013 ਚ ਜਦੋਂ ਇਹ ਫੈਸਲਾ ਸੀ ਕਿ ਜੀ ਮੋਦੀ ਦੇ ਥੱਲੇ ਲੜੇਗੀ ਬੀਜੇਪੀ, ਇਹਨੂੰ ਉਹਨੇ ਰਿਜ਼ਾਈਨ ਕਰ ਦਿੱਤਾ, ਉਸ ਚੋਂ ਨਿਕਲ ਆਇਆ ਸੀ। ਪਰ ਫਿਰ ਸੱਤਾ ਦੀ ਭੁੱਖ ਪਿਛਲੇ ਆਲਮੋਸਟ 10 ਸਾਲ ਉਹਨਾਂ ਦੇ ਨਾਲ ਹੀ ਰਿਹਾ। ਹੁਣ ਜਿਵੇਂ ਨਤੀਸ਼ ਕੁਮਾਰ ਬਾਹਰ ਨਿਕਲਿਆ, ਜਿਹੜੀ ਵੱਡੀ ਡਿਬੇਟ ਹੈ ਜੀ ਕਿ ਕੀ ਬੀਜੇਪੀ ਦਾ ਐਪਲ ਕਾਰਟ ਜਾਂ ਦਿੱਲੀ ਦੇ ਵਿੱਚ ਜਿਹੜੀ ਸੱਤਾ ਹੈ ਉਹ ਉਸ ਨੂੰ ਚੈਲੰਜ ਹੋਏਗਾ, ਕਿਉਂਕਿ 2024 ਤਾਂ ਆ ਗਿਆ, ਹੋਰ 1.5 ਸਾਲ ਬਾਅਦ ਚੋਣਾਂ ਨੇ। ਕੀ ਇਹਦੇ ਨਾਲ ਕੀ ਫਰਕ ਪਏਗਾ? ਸੋ ਅਸੀਂ ਇਸ ਦੇ ਉੱਤੇ ਕੋਈ ਆਪਣਾ ਵਿਊ ਨਹੀਂ ਦੇਣਾ ਚਾਹੁੰਦੇ। ਅਸੀਂ ਇਹ ਜ਼ਰੂਰ ਸਮਝਦੇ ਹਾਂ ਕਿ ਜਿਹੜੀ ਖੇਡ ਬੀਜੇਪੀ ਨੇ ਮਹਾਰਾਸ਼ਟਰ 'ਚ ਖੇਡੀ, ਜਿਵੇਂ ਉਹਨਾਂ ਨੇ ਸ਼ਿਵ ਸੈਨਾ ਹੀ ਸਾਫ਼ ਕਰ ਦਿੱਤੀ, ਉਹਨਾਂ 'ਚੋਂ ਅੱਧਿਓਂ ਜ਼ਿਆਦਾ ਉਹਨਾਂ ਦੇ ਬੰਦੇ ਖਰੀਦ ਕੇ ਸ਼ਿੰਦੇ ਆਪਣਾ ਬਣਾ ਲਿਆ। ਪੰਜਾਬ 'ਚ ਉਹਨਾਂ ਨੇ ਜਿਵੇਂ ਬਾਦਲ ਅਕਾਲੀ ਦਲ ਨੂੰ ਮਾਈਨਸ ਕੀਤਾ, ਬਿਲਕੁਲ, ਯਾਨੀ ਸਿੱਖਾਂ ਨੂੰ ਵੀ ਮਾਈਨਸ ਕੀਤਾ, ਅਕਾਲੀ ਦਲ ਨੂੰ RSS ਦੀ B ਟੀਮ ਆਮ ਆਦਮੀ ਪਾਰਟੀ ਦੇ ਰੂਪ 'ਚ ਲਿਆਂਦੀ। ਇਹੀ ਖੇਡ ਇਹ ਬਿਹਾਰ 'ਚ ਖੇਡਣ ਜਾ ਰਹੇ ਸੀ। ਔਰ JP ਨੱਡਾ ਬੀਜੇਪੀ ਪ੍ਰੈਜ਼ੀਡੈਂਟ ਨੇ ਪਟਨਾ ਸਾਹਿਬ 'ਚ ਖਲੋ ਕੇ 2 ਹਫ਼ਤੇ ਪਹਿਲਾਂ ਹੀ ਕਿਹਾ ਸੀ ਕਿ ਅਲਟੀਮੇਟਲੀ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦਾ ਕੋਈ ਫਿਊਚਰ ਨਹੀਂ ਹੈ, ਇੱਕੋ ਹੀ ਧਿਰ ਭਾਰਤ ਦੇ ਵਿੱਚ ਸਰਵਾਈਵ ਕਰੇਗੀ, ਰਹੇਗੀ, ਰਾਜ ਕਰੇਗੀ, ਉਹ ਬੀਜੇਪੀ ਹੈ। ਸੋ ਮੈਂ ਸਮਝਦਾ ਵੀ ਨਤੀਸ਼ ਕੁਮਾਰ, ਇਹ ਜਿਹੜੇ ਲੋਕ ਸੱਤਾ ਦੇ ਨੇੜੇ ਰਹਿਣ ਵਾਲੇ ਹੁੰਦੇ ਨੇ, ਇਹਨਾਂ ਦੇ ਕੰਨ ਤੇ ਅੱਖਾਂ ਦੂਜੇ ਇਹਨਾਂ ਨੂੰ ਹੋਰ ਕੋਈ ਨਜ਼ਰ ਆ ਰਿਹਾ ਹੋਏ ਨਾ ਆ ਰਿਹਾ ਹੋਏ, ਜਦੋਂ ਸੱਤਾ ਜਾਂਦੀ ਨਜ਼ਰ ਆਉਂਦੀ ਹੈ ਤੇ ਇਹ ਫਿਰ ਅਲਰਟ ਹੁੰਦੇ ਨੇ। ਮੈਂ ਸਮਝਦਾ ਵੀ ਇਸ ਮਾਮਲੇ 'ਚ ਨਤੀਸ਼ ਕੁਮਾਰ ਨੇ ਜੋ ਕੁਝ ਬੀਜੇਪੀ ਨੇ 2 ਦਿਨ ਬਾਅਦ ਕਰਨਾ ਸੀ, ਇਸ ਤੋਂ ਪਹਿਲਾਂ ਕਿ ਉਹਦੀ ਪਾਰਟੀ 'ਚ ਬਗਾਵਤ ਕਰਾ ਕੇ ਮਹਾਰਾਸ਼ਟਰ ਮਾਡਲ ਬਿਹਾਰ 'ਚ ਵੀ ਲਿਆਂਦੇ, ਉਹ ਤਾਂ ਉਹਨੇ ਕਰ ਦਿੱਤਾ ਫੇਲ। ਹੁਣ ਕਿੰਨਾ ਕੁ, ਵੈਸੇ ਵੀ ਬੁੱਢਾ ਹੈ, ਕਿੰਨੇ ਕੁ ਲੱਤਾਂ ਭਾਰ ਝੱਲਣਗੀਆਂ ਜਾਂ ਦੂਜਾ, ਪਰ ਇੱਕ ਗੱਲ ਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਉਸ ਨੇ ਉਸੇ ਹੀ ਰੋ ਦੇ ਨਾਲ ਮਾਰਿਆ ਬੀਜੇਪੀ ਨੂੰ। ਜੇ ਹੁਣ ਬੀਜੇਪੀ ਵਾਲੇ ਠਗੇ ਜੇ ਮਹਿਸੂਸ ਕਰ ਰਹੇ ਨੇ ਤੇ ਫਿਰ ਉਹ ਵੀ ਇਹ ਕਹਿ ਸਕਦੇ ਨੇ ਕਿ ਭਾਈ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰਿਆਂ ਨੂੰ, ਕਿ ਭਾਈ ਹੁਣ ਜੇ ਤੁਸੀਂ ਬੱਕਰੀ ਉਸ ਤਰੀਕੇ ਨਾਲ ਮਾਰੀ ਮਹਾਰਾਸ਼ਟਰ ਦੇ ਵਿੱਚ ਤੇ ਇੱਥੇ ਤੁਸੀਂ ਪਠੋਰਾ ਬੀਜੇਪੀ, ਕਿਉਂਕਿ ਜੂਨੀਅਰ ਹਾਲਾਂਕਿ ਸੀਟਾਂ ਜ਼ਿਆਦਾ ਸੀ ਬੀਜੇਪੀ ਕੋਲ, ਪਰ ਨਤੀਸ਼ ਕੁਮਾਰ ਨੂੰ ਉਹਨਾਂ ਨੇ ਚੀਫ ਮਿਨਿਸਟਰ ਬਣਾਇਆ ਹੋਇਆ ਸੀ। ਪਰ ਇਸ ਸਾਰੇ ਦੇ ਵਿੱਚ ਇਹ ਬੀਜੇਪੀ ਨੂੰ ਹਾਲ ਦੀ ਘੜੀ, ਹੁਣ ਕੱਲ੍ਹ ਨੂੰ ED ਵਾਲੇ, CBI ਵਾਲੇ ਜਾ ਕੇ ਨਤੀਸ਼ ਕੁਮਾਰ ਦੇ ਘਰ 'ਚ ਛਾਪਾ ਮਾਰਨ, ਉਹਦੇ ਨਾਲ ਲੱਗੇ ਜਿਹੜੇ ਨੇ ਉਹ ਕਰਪਸ਼ਨ ਕੇਸ ਕੱਢ ਲੈਣ, ਇੱਕ ਪੁਰਾਣਾ ਮਰਡਰ ਕੇਸ ਹੈ ਉਹ ਕੱਢ ਲੈਣ, ਤੇ ਵੱਖਰੀ ਕਹਾਣੀ ਹੈ। ਪਰ ਅਸੀਂ ਇਹ ਸਮਝਦੇ ਹਾਂ ਕਿ ਪੋਜ਼ਿਟਿਵ ਸਟੈਪ ਜ਼ਰੂਰ ਹੈ ਕਿ ਜਦੋਂ ਕਿ ਬੀਜੇਪੀ ਆਪਣੀ ਡੀਸਟੈਬਲਾਈਜ਼ ਕਰਨ ਦੀ ਖੇਡ ਕਾਮਯਾਬੀ ਨਾਲ ਖੇਡ ਰਹੀ ਸੀ, ਗੋਆ 'ਚ ਉਹਨਾਂ ਨੇ ਖੇਡੀ, ਅਰੁਣਾਚਲ 'ਚ ਖੇਡੀ, ਹੁਣ ਈਵਨ ਉਹ ਜਿਹੜੇ ਨੇ ਝਾਰਖੰਡ 'ਚ ਖੇਡ ਰਹੇ ਸੀ, ਔਰ ਮਹਾਰਾਸ਼ਟਰ ਤੋਂ ਬਾਅਦ ਇਹ ਬਿਹਾਰ 'ਚ ਖੇਡਣ ਜਾ ਰਹੇ ਸੀ, ਉਹਨੂੰ ਘੱਟੋ ਘੱਟ ਵਕਤੀ ਤੌਰ ਦੇ ਉੱਤੇ ਜਿਹੜਾ ਨਤੀਸ਼ ਕੁਮਾਰ ਨੇ ਥੋੜ੍ਹਾ ਜਿਹਾ ਪੁੱਠਾ ਗੇੜ ਦਿੱਤਾ ਹੈ। ਇਸ ਤੋਂ ਬਿਯੋਂਡ ਅਜੇ ਕੁਝ ਹੋਪ ਕਰਨਾ, ਇਹ ਹੋਪਿੰਗ ਅਗੇਂਸਟ ਹੋਪ ਹੋਏਗਾ। ਔਰ ਬਾਕੀ ਅਸੀਂ ਦੇਖਾਂਗੇ ਆਉਣ ਵਾਲੇ ਦਿਨਾਂ 'ਚ ਕੀ ਤਬਦੀਲੀ ਹੁੰਦੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਥ ਲੈਣੇ ਬ੍ਰੇਕ ਫਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।